ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਜਾਂ ਫਿਰ ਮੈਡੀਕੇਅਰ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰ ਲੈਣ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ ਤੇ ਐਂਟੀਲਿਊਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸੁਖਪਾਲ ਖਹਿਰਾ ਤੋਂ। ਸੁਖਪਾਲ ਖਹਿਰਾ ਨੂੰ ਕਹਿੰਦੇ ਗੈਂਗਸਟਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ। ਦੇਖੋ, ਸੁਖਪਾਲ ਸਿੰਘ ਖਹਿਰਾ ਦੀ ਪਹਿਲਾਂ ਹੀ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਚੱਲਦੀ ਪਈ ਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਉਸੇ ਹੀ ਪਟੀਸ਼ਨ ਨੂੰ ਸੋਧ ਕੇ ਫਾਈਲ ਕੀਤਾ ਹੈ ਜੀ। ਤਾਂ ਜਦੋਂ ਸੋਧ ਕੇ ਫਾਈਲ ਕੀਤਾ ਹੈ ਤਾਂ ਉਹਦੇ ਇਹ ਨੁਕਤਾ ਕਿ ਵੇਖੋ ਜੀ, ਸਾਨੂੰ ਹੈਗੀ ਆ ਧਮਕੀ ਤੇ ਜਿਹੜੀ ਜ਼ਮਾਨਤ ਦੀ ਸ਼ਰਤ ਆ ਕਿ ਇਹਨਾਂ ਨੂੰ ਅਸਲਾ ਤੇ ਲਾਇਸੈਂਸ ਜਮ੍ਹਾਂ ਕਰਵਾਉਣਾ ਪਊਗਾ, ਸਾਨੂੰ ਉਹਦੇ ਤੋਂ ਨਿਜਾਤ ਦਿਵਾਓ। ਜੀ ਜੀ, ਸਮਝੇ ਨਾ। ਮਤਲਬ ਕਿ ਇਹ ਕਹਿੰਦੇ ਕਿ ਭਾਈ ਸਾਨੂੰ ਹੈਗੀ ਆ ਥ੍ਰੈਟ। ਠੀਕ ਹੈ ਜੀ। ਤੇ ਜਿਹੜੀ ਜ਼ਮਾਨਤ ਤੁਸੀਂ ਦਿੱਤੀ ਆ ਉਹਦੇ ਮੁਤਾਬਕ ਕੋਰਟ ਦੀ ਜਿਹੜੀ ਜ਼ਮਾਨਤ ਆ ਕਿ ਸ਼ਰਤ ਇਹ ਆ ਕਿ ਤੁਸੀਂ ਆਪਣਾ ਲਾਇਸੈਂਸ ਤੇ ਅਸਲਾ ਜਮ੍ਹਾਂ ਕਰੋ। ਤੇ ਤੁਸੀਂ ਹੁਣ ਇਸ ਗਰਾਊਂਡ ਤੇ ਫੈਸਲਾ ਦੇਵੋ ਕਿ ਜਿਹੜੀ ਜ਼ਮਾਨਤ ਦੀ ਇਹ ਸ਼ਰਤ ਆ ਇਹ ਹਟਾਈ ਜਾਵੇ ਤੇ ਸਾਨੂੰ ਜਿਹੜਾ ਸਾਡਾ ਲਾਇਸੈਂਸੀ ਵੈਪਨ ਹੈ ਉਹ ਵਾਪਸ ਦਵਾਇਆ ਜਾਵੇ। ਜੀ। ਤਾਂ ਇਹ ਮਾਮਲਾ ਜਿਹੜਾ ਹੈ ਕੁਝ ਦਿਨ ਪਹਿਲਾਂ ਯਾਦ ਹੋਏਗਾ ਤੁਹਾਨੂੰ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟਵੀਟ ਦੇ ਵਿੱਚ ਚੁੱਕਿਆ ਸੀ। ਉਦੋਂ ਸੁਖਪਾਲ ਸਿੰਘ ਖਹਿਰਾ ਅੰਦਰ ਸਨ। ਸੁਖਪਾਲ ਸਿੰਘ ਖਹਿਰਾ ਜਦੋਂ ਅੰਦਰ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਜਾਨ ਮਾਲ ਦੀ ਹਿਫਾਜ਼ਤ ਸਰਕਾਰ ਦੇ ਹਵਾਲੇ ਹੋਣ ਦਾ ਉਹਨਾਂ ਨੇ ਚੇਤਾ ਕਰਾਉਂਦਿਆਂ ਕਿਹਾ ਸੀਗਾ ਕਿ ਭਾਈ ਉਹਨਾਂ ਨੂੰ ਥ੍ਰੈਟ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਸੀਗਾ ਕਿ ਥ੍ਰੈਟ ਹੈ ਕਿਹਦੇ ਤੋਂ ਆ ਤੇ ਉਹਦੇ ਪਿੱਛੇ ਮੰਤਵ ਕੀ ਆ। ਦੇਖੋ, ਕੋਰਟ ਦਾ ਕੋਈ ਵੀ ਡਾਕੂਮੈਂਟ ਸਾਡੇ ਕੋਲ ਇਸ ਵੇਲੇ ਮੌਜੂਦ ਨਹੀਂ ਹੈਗਾ, ਮੈਂ ਐਵੇਂ ਕਹਾਂ, ਪਰ ਸਾਡੀ ਟੀਮ ਨੇ ਰਾਬਤਾ ਕੀਤਾ ਸੀਗਾ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ। ਉਹਨਾਂ ਦੇ ਬੇਟੇ ਨੇ ਜਿਹੜੀ ਗੱਲ ਦੱਸੀ ਆ ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਡਾਇਰੈਕਟਲੀ ਸਾਨੂੰ ਕਿਸੇ ਦੀ ਕੋਈ ਕਾਲ ਨਹੀਂ ਆਈ, ਨਾ ਕੋਈ ਫਿਰੌਤੀ ਵਾਸਤੇ ਤੇ ਨਾ ਕੋਈ ਡਰਾਉਣ ਧਮਕਾਉਣ ਵਾਸਤੇ। ਦਰਅਸਲ ਉਹ ਕਹਿੰਦੇ ਆ ਕਿ ਸਾਨੂੰ ਜਿਹੜੀ ਇਨਪੁਟ ਦਿੱਤੀ ਸੀ ਉਹ ਖੁਦ ਪੁਲਿਸ ਨੇ ਦਿੱਤੀ ਸੀ। ਮਤਲਬ ਕਿ ਪੁਲਿਸ ਨੇ ਕੋਈ ਇਨਪੁਟ ਜਿਹੜੀ ਆ ਫੜੀ ਆ, ਹਾਸਲ ਕੀਤੀ ਆ, ਤਾਂ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਸੂਚਨਾ ਦੇ ਦਿੱਤੀ, ਆਗਾਹ ਕਰ ਦਿੱਤਾ ਕਿ ਭਾਈ ਤੁਹਾਡੀ ਜਾਨ ਨੂੰ ਖਤਰਾ ਹੈਗਾ। ਤੇ ਅਸੀਂ ਉਸੇ ਹੀ ਇਨਪੁਟ ਨੂੰ ਆਧਾਰ ਬਣਾਇਆ, ਹਾਈ ਕੋਰਟ ਦੇ ਵਿੱਚ ਗਰਾਊਂਡ ਬਣਾਇਆ ਕਿ ਪੁਲਿਸ ਤੇ ਖੁਦ ਕਹਿ ਰਹੀ ਆ। ਹੁਣ ਬੜੀ ਇੱਕ ਕਹਿ ਲਓ ਕਿ ਅਜੀਬੋ-ਗਰੀਬ ਜਿਹੀ ਸਥਿਤੀ ਹੋਏਗੀ। ਹਾਈ ਕੋਰਟ ਨੇ ਜਵਾਬ ਮੰਗਿਆ। ਜ਼ਾਰਾ ਜੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਉੱਥੇ ਜਵਾਬ ਦੇਣਾ ਪਊ, ਪਰ ਜੇ ਮੰਨ ਲਓ ਇਹਨਾਂ ਨੇ ਖੁਦ ਹੀ ਕਿਹਾ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਤਾਂ ਫਿਰ ਇਹ ਅਪੋਜ਼ ਕਿਵੇਂ ਕਰਨਗੇ? ਇਹ ਅਪੋਜ਼ ਕਰ ਹੀ ਨਹੀਂ ਸਕਦੇ। ਹੁਣ ਦੂਜੀ ਗੱਲ ਹੈ ਕਿ ਧਮਕੀ ਆਈ ਕਿਹਦੇ ਨਾਮ ਤੋਂ ਆ, ਤਾਂ ਜਿਹੜਾ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਉਹ ਕੀਤਾ ਅਰਸ਼ ਡਾਲਾ ਦਾ ਜੀ, ਕਿ ਭਾਈ ਉਧਰੋਂ ਮਤਲਬ ਕਿ ਥ੍ਰੈਟ ਹੈ। ਹੁਣ ਅਰਸ਼ ਡਾਲਾ ਦੀ ਇੱਕ ਦਿਨ ਇੰਟਰਵਿਊ ਮੈਂ ਸੁਣੀ ਆ ਜਿਹੜੀ ਕਿ 5 ਕੁ ਦਿਨ ਪਹਿਲਾਂ ਦੀ ਹੈਗੀ ਆ। ਉਹਦੇ ਵਿੱਚ ਤੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਨਹੀਂ ਹੈ। ਓਬਵੀਅਸ ਹੈ ਕਿ ਜੇ
ਕਿਸੇ ਨੇ ਪੁੱਛੀ ਹੁੰਦੇ ਤਾਂ ਸ਼ਾਇਦ ਹੋ ਜਾਂਦੀ, ਉਹ ਪੱਤਰਕਾਰ ਨੇ ਪੁੱਛਿਆ ਨਹੀਂ ਹੈ। ਪਰ ਇਹ ਜਿਹੜਾ ਆਪਾਂ ਦੇਖਦੇ ਆ, ਤੁਹਾਨੂੰ ਯਾਦ ਹੋਣਾ ਮੈਂ ਜਿਵੇਂ ਅੱਗੇ ਕਿਹਾ ਵਾ ਹਾਂਜੀ। ਕਿ ਬਹੁਤ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਰਿਕਾਰਡ ਤੇ ਗੱਲ ਤੇ ਲੈ ਆਂਦੀ ਸੀ। ਬਾਕੀ ਬਾਈ ਕਿਹਨੂੰ ਖਤਰਾ ਕਿਹਨੂੰ ਨਹੀਂ ਖਤਰਾ ਇੱਥੇ ਕੁਝ ਵੀ ਪਤਾ ਨਹੀਂ ਜੇ ਲੱਗਦਾ। ਇੱਥੇ ਤੇ ਡੇਰੇਦਾਰਾਂ ਨੂੰ ਵੀ ਧਮਕੀਆਂ ਪਈਆਂ ਆਉਂਦੀਆਂ ਨੇ ਕਿ ਭਾਈ ਤੂੰ ਇੰਨੇ ਪੈਸੇ ਦੇ, ਤੇਰੇ ਜਵਾਕ ਇੱਧਰ ਆ ਕੈਨੇਡਾ 'ਚ, ਸਾਰਾ ਕੁਝ ਤੇ ਉਹਨਾਂ ਦੇ ਕੋਲ ਆ। ਤਾਂ ਹੁਣ ਪੰਜਾਬ ਸਰਕਾਰ ਜਵਾਬ ਦੇਵੇਗੀ, ਫਿਰ ਪਤਾ ਲੱਗਣਾ। ਤਾਂ ਇਹ ਪਤਾ ਨਹੀਂ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੀ ਟਸਲਬਾਜੀ ਆ, ਕੀ ਕੋਈ ਮਾਮਲਾ ਹੈ ਰੰਜਿਸ਼ ਦਾ, ਕੀ ਕੋਈ ਮਾਮਲਾ ਲੈਣ ਦੇਣ ਦਾ, ਇਹ ਕੁਝ ਵੀ ਨਹੀਂ। ਇਹ ਤੇ ਉਹਨਾਂ ਨੂੰ ਵੀ ਨਹੀਂ ਪਤਾ ਜਿਨ੍ਹਾਂ ਦੇ ਨਾਮ ਤੇ ਕਹਿੰਦੇ ਆ ਕਿ ਇਹ ਸਾਰੇ ਇਨਪੁਟ ਆਈ ਆ, ਇਹ ਖੁਦ ਉਹਨਾਂ ਨੂੰ ਵੀ ਨਹੀਂ ਪਤਾ। ਖੈਰ ਇਹ ਮਾਮਲਾ ਕਾਫੀ ਅਜੀਬ ਹੋ ਗਿਆ ਤੇ ਹੁਣ ਵੇਖੋ ਹਾਈ ਕੋਰਟ ਦੇ ਵਿੱਚੋਂ ਕਿਸ ਤਰ੍ਹਾਂ ਦਾ ਕੋਈ ਆਰਡਰ ਜਿਹੜਾ ਹੈ ਉਹ ਨਿਕਲਦਾ। ਜੀ ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਨਵਜੋਤ ਸਿੱਧੂ ਦੀ। ਇਹਦੇ ਖਿਲਾਫ, ਨਵਜੋਤ ਸਿੱਧੂ ਦੇ ਖਿਲਾਫ ਕਹਿੰਦੇ ਵੱਡੀ ਕਾਰਵਾਈ ਦੇ ਸੰਕੇਤ ਮਿਲ ਰਹੇ ਨੇ। ਦੇਖੋ ਇਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸੰਕੇਤ ਹੀ ਮਿਲਦੇ ਰਹਿੰਦੇ ਆ ਪਰ ਨਿਰਦੇਸ਼ ਨਹੀਂ ਹੁੰਦੇ। ਰੌਲਾ ਹੈ ਕਿ ਸੰਕੇਤ ਹੀ ਹੁੰਦੇ, ਨਿਰਦੇਸ਼ ਹੀ ਹੁੰਦੇ ਆ। ਵੇਖੋ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹਾਈ ਕਮਾਂਡ ਨੂੰ ਕਹਿੰਦੇ ਆ ਕਿ ਰਿਪੋਰਟ ਘਲਾ ਦਿੱਤੀ ਗਈ ਆ, ਜਿਹਦੇ ਤੇ ਫੈਸਲਾ ਹਾਈ ਕਮਾਂਡ ਨੇ ਲੈਣਾ। ਇਹ ਜਿਹੜਾ ਖੁਲਾਸਾ ਕੀਤਾ ਹੈ, ਮਾਨਸਾ ਪਹੁੰਚੇ ਸਨ ਸਾਬਕਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਜੀ ਜੀ, ਉਹਨਾਂ ਨੇ ਸਾਰਾ ਕੁਝ ਕਿਹਾ। ਪ੍ਰੈਸ ਕਾਨਫਰੰਸ ਉਹ ਕਰ ਰਹੇ ਸਨ ਕਿ 11 ਫਰਵਰੀ ਨੂੰ ਸਮਰਾਲਾ ਵਿੱਚ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ਦੇ ਚੱਲਦੇ ਵਰਕਰ ਕਨਵੈਨਸ਼ਨ ਤੇ ਲੋਕ ਮਿਲਣੀ ਜਿਹੜੀ ਕਰਨ ਜਾ ਰਹੇ ਹਨ, ਤੇ ਉਹਦੇ ਵਿੱਚ ਇਹ ਦੱਸਦੇ ਸੀਗੇ ਕਿ ਅਸੀਂ ਇਹ ਸਾਰੀਆਂ ਗਤੀਵਿਧੀਆਂ ਆਰੰਭੀਆਂ। ਤੇ ਨਵਜੋਤ ਸਿੰਘ ਸਿੱਧੂ ਤੇ ਜਦੋਂ ਸਵਾਲ ਉਹਨਾਂ ਨੂੰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਸਾਰੀ ਰਿਪੋਰਟ ਜਿਹੜੀ ਆ ਉਹ ਭਿਜਵਾ ਦਿੱਤੀ ਆ ਤੇ ਹੁਣ ਜਿਹੜਾ ਫੈਸਲਾ ਉਹ ਆਲਾ ਕਮਾਨ ਨੇ ਲੈਣਾ। ਵੈਸੇ ਇਹ 2 ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਜਿਹੜੀ ਆ ਉਹ ਲਿਖਤੀ ਤੌਰ ਤੇ ਹਾਈ ਕਮਾਨ ਦੇ ਕੋਲ ਪਹੁੰਚ ਚੁੱਕੀ ਆ ਤੇ ਅੱਜ ਫਿਰ ਜਦੋਂ ਹੁਣ ਤਸਦੀਕ ਹੀ ਕਰ ਦਿੱਤਾ, ਮੋਹਰ ਹੀ ਲੱਗ ਗਈ ਆ। ਪਰ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਤੇ ਹਾਈ ਕਮਾਂਡ ਫੈਸਲਾ ਕੀ ਲਵੇਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਫੈਸਲਾ ਲੈਂਦਿਆਂ ਤੇ ਅੱਗੇ ਉਹਨਾਂ ਨੇ ਆਪਣੀ ਸਰਕਾਰ ਗਵਾ ਲਈ ਸੀ। ਬਹੁਤ ਸਮਾਂ ਸੀ ਜੀ। ਹਜ਼ੂਰ ਆਪਾਂ ਵੇਖਿਆ ਹੀ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਹੋਈ, ਅਮਰਿੰਦਰ ਸਿੰਘ ਪਲਟਿਆ ਗਿਆ, ਉਸ ਤੋਂ ਬਾਅਦ ਵੀ ਕਾਂਗਰਸ ਦੇ ਕੋਲ ਇੰਨਾ ਕੁ ਸਮਾਂ ਸੀ ਕਿ ਕਾਂਗਰਸ ਘੱਟੋ ਘੱਟ ਮੁਕਾਬਲੇ ਜੋਗੀ ਬਚ ਜਾਂਦੀ। ਪਰ ਹੋਇਆ ਕਿ ਉਸ ਤੋਂ ਬਾਅਦ ਪਹਿਲਾਂ ਤੇ ਇੱਕ ਲੜਾਈ ਸੀ ਇਕੱਲੇ ਕੈਪਟਨ ਵਿਰੁੱਧ, ਮੁੜ ਕੇ ਇਕੱਲੇ ਦੀ ਲੜਾਈ ਇਕੱਲੇ ਦੇ ਵਿਰੁੱਧ ਹੋ ਗਈ ਤੇ ਉਹਦਾ ਖਮਿਆਜ਼ਾ ਤੁਹਾਡੇ ਸਾਹਮਣੇ ਆ ਨਾ। ਕੋਈ ਬਾਗੀ ਹੋ ਕੇ ਆਪਣੇ ਪੁੱਤਰ ਨੂੰ ਟਿਕਟ ਦਵਾ ਰਿਹਾ ਸੀ, ਉਹ ਨਹੀਂ ਤੇ ਉਹਨੇ ਆਜ਼ਾਦ ਖੜਾ ਦਿੱਤਾ। ਕੋਈ ਆਪਣਾ ਭਰਾ ਹੀ ਨਾ ਰੋਕ ਸਕਿਆ, ਕੀ ਕੁਝ ਹੁੰਦਾ ਰਿਹਾ, ਸਾਰਾ ਕੁਝ ਆਪਣੇ ਸਾਹਮਣੇ ਸੀਗਾ। ਤਾਂ ਕਹਿਣ ਦਾ ਮਤਲਬ ਇਹ ਕਿ ਉਹ ਜਦੋਂ ਖਿੰਡੇ ਤਾਂ ਫਿਰ ਤੁਹਾਡੇ ਸਾਹਮਣੇ ਆ। ਨਵਜੋਤ ਸਿੰਘ ਸਿੱਧੂ ਖੁਦ ਹਾਰ ਗਏ ਜੀ, ਚਰਨਜੀਤ ਚੰਨੀ 2 ਥਾਵਾਂ ਤੋਂ ਹਾਰ ਗਏ। ਕਿਉਂਕਿ ਜਦੋਂ ਤੁਸੀਂ ਧੜਿਆਂ 'ਚ ਵੰਡੇ ਹੋ, ਸਾਫ਼ ਹੈ ਜੀ ਕਿ ਜਿੱਥੇ ਕਿਸੇ ਵੀ ਧੜੇ ਦਾ ਜ਼ੋਰ ਆ ਤੇ ਦੂਜੇ ਪਾਸੇ ਧੜਾ ਕੋਈ ਜਿਹੜਾ ਦੂਸਰਾ ਉਹ ਟਿਕਟ ਲੈ ਗਿਆ, ਜਿਹਦੀਆਂ ਉੱਥੇ ਵੋਟਾਂ ਉਹ ਨਹੀਂ ਪਾਉਂਦਾ, ਉਲਟ ਭੁਗਤਾ ਦਿੰਦਾ। ਇਹ ਮੈਂ ਨਹੀਂ ਕਹਿ ਰਿਹਾ, ਖੁਦ ਮਾਲਵਿਕਾ ਸੂਦ ਨੇ ਪਿਛਲੇ ਦਿਨ ਕਿਹਾ ਕਿ ਉਹੀ ਬੰਦੇ ਰੈਲੀਆਂ ਕਰ ਰਹੇ ਨੇ ਜਿਹੜੇ ਬੰਦਿਆਂ ਨੇ ਸਾਨੂੰ ਹਰਾਇਆ, ਸਾਨੂੰ ਤਾਂ ਵੋਟਾਂ ਨਹੀਂ ਪਾਈਆਂ ਕਾਂਗਰਸੀਆਂ ਨੇ ਜੀ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਜੇ ਤੇ ਇਹ ਕਲਾ ਜਿਹੜੀ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਫੈਸਲਾ ਲੈਣਾ ਥੋੜਾ ਜਿਹਾ ਔਖਾ ਇਸ ਕਰਕੇ ਹੁੰਦਾ ਆ ਕਿਉਂਕਿ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਉਹ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਜੀ ਜੀ। ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੀ ਖੁਸ਼ਾਮਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ। ਤਾਂ ਉਹ ਕਿਉਂਕਿ ਬਹੁਤ ਸਾਰੇ ਨੇਤਾਵਾਂ ਦੇ ਨਾਲ ਕੰਮ ਕਰ ਚੁੱਕੇ, ਉਹਨਾਂ ਨੂੰ ਪਤਾ ਕਿ ਵੱਡੇ ਨੇਤਾਵਾਂ ਨੂੰ ਕਿਸ ਤਰ੍ਹਾਂ ਖੁਸ਼ ਕਰਨਾ ਜੀ। ਸੋ ਬਹਰਹਾਲ ਇਹੀ ਇੱਕ ਪ੍ਰੋਬਲਮ ਆ। ਖੜਗੇ ਸਾਹਿਬ ਆ ਰਹੇ ਨੇ 11 ਨੂੰ, ਹੁਣ 11 ਤੱਕ ਕੀ ਇਹ ਮਾਮਲਾ ਸਾਰਾ ਸੁਲਝ ਜਾਏਗਾ, ਇਹ ਦੇਖਣਾ ਹੋਏਗਾ।
ਪਰ ਨਵਜੋਤ ਸਿੰਘ ਸਿੱਧੂ ਤੇ ਐਕਸ਼ਨ ਲੈਣ ਤੋਂ ਪਹਿਲਾਂ ਕਾਂਗਰਸ 100 ਵਾਰੀ ਸੋਚੇ ਕਿ ਕੋਈ ਇਹਨਾਂ ਦਾ ਜਿਹੜਾ ਰੇਟ ਹੈ ਉਹ ਨਿਬੇੜ ਲਈਏ ਤੇ ਬਿਹਤਰ ਹੋਏਗਾ। ਜੇ ਐਕਸ਼ਨਾਂ ਤੇ ਗੱਲ ਆ ਗਈ ਤੇ ਫਿਰ ਕਹਾਣੀ ਥੋੜੀ ਵਿਗੜ ਵੀ ਸਕਦੀ ਹੈ। ਜੀ, ਤੇ ਗੱਲ ਕਰੀਏ ਢੀਂਡਸਾ ਧੜੇ ਦੀ, ਕਹਿੰਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਿੰਟੂ ਜੀ ਇਹਨਾਂ ਨੂੰ ਲੈ ਕੇ ਕੋਈ ਨਵੀਂ ਗੱਲ ਸਾਹਮਣੇ ਆ ਰਹੀ ਹੈ ਜੀ? ਦੇਖੋ, ਚਰਚਾਵਾਂ ਹੀ ਨੇ, ਚਰਚਾਵਾਂ ਫਿਰ ਇਲੈਕਸ਼ਨਾਂ ਦੇ ਵਿੱਚ ਚੱਲਦੀਆਂ ਹੁੰਦੀਆਂ ਨੇ। ਹੁਣ ਤੁਹਾਨੂੰ ਯਾਦ ਹੋਣਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਨੇ ਮੁਆਫੀ ਮੰਗ ਲਈ ਜੀ, ਉਸ ਤੋਂ ਬਾਅਦ ਫਿਰ ਚਰਚਾ ਚੱਲੀ ਕਿ ਢੀਂਡਸਾ ਸਾਹਿਬ ਆ ਸਕਦੇ ਆ। ਢੀਂਡਸਾ ਸਾਹਿਬ ਨੂੰ ਵੈਲਕਮ ਕਰਨ ਵਾਸਤੇ ਅਕਾਲੀ ਜਿਹੜੇ ਉਹ ਪਹਿਲਾਂ ਹੀ ਰੈੱਡ ਕਾਰਪੇਟ ਵਿਛਾ ਚੁੱਕੇ ਸਨ। ਢੀਂਡਸਾ ਸਾਹਿਬ ਨੇ ਕਿਹਾ ਕਿ ਬਈ ਏਕਣ ਤੇ ਨਹੀਂ ਆਉਂਦੇ ਅਸੀਂ ਅਸੀਂ ਤੇ ਪਹਿਲਾਂ ਵਿਚਾਰ ਵਟਾਂਦਰਾ ਕਰਾਂਗੇ। ਕਿਹਦੇ ਨਾਲ ਕਰਨਾ ਜੀ? ਕਿ ਕਮੇਟੀਆਂ ਜਿਹੜੀਆਂ ਨੇ ਉਹ ਆਪੋ ਆਪਣੇ ਪੱਧਰ ਤੇ ਸਾਨੂੰ ਰਾਏ ਦੇਣਗੀਆਂ ਤੇ ਫਿਰ ਉਸ ਤੋਂ ਬਾਅਦ ਅਸੀਂ ਅੰਤਮ ਕੋਈ ਨਿਰਣਾ ਜਿਹੜਾ ਉਹ ਲਵਾਂਗੇ। ਜੀ ਜੀ, ਹੁਣ ਨਿਰਣਾ ਲੈਣ ਵਾਸਤੇ ਸਮਾਂ ਤੇ ਬਚਿਆ ਹੀ ਬਹੁਤ ਘੱਟ ਆ, ਪਰ ਚਰਚਾਵਾਂ ਇਹ ਚੱਲਦੀਆਂ ਪਈਆਂ ਨੇ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ 2 ਸੀਟਾਂ ਲੈ ਕੇ, ਕਿਉਂਕਿ ਇਹ ਤੇ ਸਾਫ਼ ਹੈ ਨਾ ਕਿ ਢੀਂਡਸਾ ਸਾਹਿਬ ਇਕੱਲੇ ਲੜ ਲੈਣ ਤੇ 0, ਭਾਜਪਾ ਨਾਲ ਲੜ ਲੈਣ ਤੇ ਤਦ ਵੀ ਗੱਲ ਬਣਦੀ ਨਜ਼ਰ ਨਹੀਂ ਆਉਂਦੀ, ਭਾਵੇਂ ਸਿੱਧੇ ਹੀ ਲੜ ਲੈਣ ਰਲ ਕੇ। ਠੀਕ ਹੈ ਜੀ, ਤਾਂ ਇੱਥੇ ਹੁਣ ਕਿਤੇ ਨਾ ਕਿਤੇ ਥੋੜੀ ਜਿਹੀ ਗੁੰਜਾਇਸ਼ ਰੱਖ ਰਹੇ ਆ ਕਿ 2 ਅਸੀਂ ਸੀਟਾਂ ਛਡਾ ਲਈਏ, ਇੱਕ ਫਤਿਹਗੜ੍ਹ ਸਾਹਿਬ ਵਾਲੀ ਜੀ ਜਸਟਿਸ ਨਿਰਮਲ ਸਿੰਘ ਜੀ, ਤੇ ਫਿਰ ਦੂਸਰੇ ਪਾਸੇ ਸੰਗਰੂਰ। ਹੁਣ ਇਹ ਛਡਾ ਕੇ ਅਕਾਲੀਆਂ ਦੇ ਨਾਲ ਦੂਜੀਆਂ ਤੇ ਗੱਠਜੋੜ ਕਰ ਲਓ, ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਜਿਹੜਾ ਬਸਪਾ ਦਾ ਕਾਡਰ ਹੈ ਉਹ ਜ਼ੋਰ ਦੇ ਰਿਹਾ ਕਿ ਅਸੀਂ ਵੀ 3 ਲਈਏ ਨਾ ਤੋਂ ਘੱਟੋ ਘੱਟ। ਅੱਛਾ, ਹੁਸ਼ਿਆਰਪੁਰ, ਜਲੰਧਰ ਤੇ ਫਰੀਦਕੋਟ। ਤਾਂ ਮਤਲਬ ਕਿ ਜੇ ਫਾਰਮੂਲਾ ਜਿਹਦੀ ਚਰਚਾ ਹੈ ਜੀ 3 ਤੇ 2 5, ਤਾਂ ਇਹਦਾ ਮਤਲਬ ਹੈ ਕਿ ਅਕਾਲੀ 8 ਤੇ ਚਲੇ ਜਾਣਗੇ। ਅਕਾਲੀ 8 ਤੇ ਚਲੇ ਜਾਣਗੇ। ਹਾਲਾਂਕਿ ਇਹਨਾਂ ਦੀ ਕਾਮਰੇਡਾਂ ਦੇ ਨਾਲ ਵੀ ਪਿੱਛੇ ਜੇ ਗੱਲਬਾਤ ਚੱਲਦੀ ਪਈ ਸੀ, ਉਹ ਮੈਨੂੰ ਪਤਾ ਨਹੀਂ ਹੈ ਕਿ ਭਾਈ ਕਿਵੇਂ ਟੁੱਟ ਗਈ, ਕੀ ਅਜੇ ਵੀ ਵਿੱਚ ਵਿਚਾਲੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਸ਼ਾਇਦ ਅਕਾਲੀ ਦਲ ਵੀ ਇਸ ਗੱਲ ਤੇ ਰਾਜੀ ਰਹੇ ਕਿ ਅਸੀਂ ਸਟਰੋਂਗ ਹੋ ਕੇ 7-8 ਤੋਂ ਲੜੀਏ ਤੇ ਚਲੋ ਕੋਈ ਅੱਧ ਵਿਚੱਦੀਆਂ ਕੱਢੀਏ ਤੇ ਬੱਲਾ ਬੱਲਾ ਹੋ ਜਾਏ। ਔਰ ਦੂਸਰੇ ਪਾਸੇ ਇਹ ਚਰਚਾਵਾਂ ਨੇ, ਇਹਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਬਾਹਰ ਨਿਕਲ ਕੇ। ਪਰ ਇੱਕ ਚੀਜ਼ ਫਿਰ ਹੋਰ ਵੀ ਇੱਥੇ ਨੋਟ ਕਰਨੀ ਪਵੇਗੀ ਕਿ ਭਾਜਪਾ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ, ਕਿਉਂਕਿ ਤੁਸੀਂ ਨੋਟ ਕਰੋ ਗੱਲ ਕਿ ਸੁਖਬੀਰ ਸਿੰਘ ਬਾਦਲ ਅੱਜ ਕੱਲ ਬਹੁਤ ਹੀ ਨਰਮ ਗੋਸ਼ਾ ਰੱਖਦੇ ਆ ਭਾਜਪਾ ਪ੍ਰਤੀ। ਬਹੁਤ ਵੱਡੀਆਂ ਘਟਨਾਵਾਂ ਵਾਪਰ ਰਹੀਆਂ, ਝਾਰਖੰਡ ਦੇ ਵਿੱਚ ਕੀ ਹੋਇਆ, ਦਿੱਲੀ 'ਚ ਕੀ ਹੋ ਰਿਹਾ, ਇਹ ਕੋਈ ਛੋਟੀਆਂ ਘਟਨਾਵਾਂ ਨਹੀਂ ਹੈ। ਨੀਤੀਸ਼, ਮਤਲਬ ਕਿ ਬਹੁਤ ਵੱਡੀਆਂ ਘਟਨਾਵਾਂ ਨੇ ਇਹ। ਪਰ ਤੁਸੀਂ ਕਿਤੇ ਵੇਖਿਆ ਸੁਖਬੀਰ ਸਿੰਘ ਬਾਦਲ ਦਾ ਕੋਈ ਬੜਾ ਕਰੜਾ ਬਿਆਨ ਹੋਵੇ? ਫਿਰ ਇਸ ਤੋਂ ਇਲਾਵਾ ਉੱਤਰਾਖੰਡ ਦੇ ਵਿੱਚ ਤੇ ਉਹ ਮੇਰੇ ਖਿਆਲ ਦੇ ਨਾਲ ਯੂਨੀਫਾਰਮ ਸਿਵਲ ਕੋਡ ਹੀ ਲਿਆ ਰਹੇ ਆ। ਜੀ ਜੀ ਬਿਲਕੁਲ। ਅਕਾਲੀ ਦਲ ਦਾ ਕੋਈ ਪ੍ਰਤੀਕਰਮ ਨਹੀਂ ਹੈ ਇਹਦੇ ਤੇ। ਤਾਂ ਇੱਥੋਂ ਕੀ ਸਮਝੀਏ ਕਿ ਹੋ ਸਕਦਾ ਕਿ ਸਿੱਧੇ ਤੌਰ ਤੇ ਨਹੀਂ, ਗੁਪਚੁਪ ਵੀ ਇੱਕ ਸਮਝੌਤਾ ਹੋ ਜਾਂਦਾ ਹੁੰਦਾ ਕਿ 1-2 ਸੀਟਾਂ ਤੇ ਤੁਸੀਂ ਮਦਦ ਕਰ ਦਿਓ, ਬਾਕੀਆਂ ਤੇ ਕਿਤੇ ਸਾਡਾ ਫੌ ਪੈਂਦਾ ਉੱਥੇ ਕਰ ਦਿੰਦੇ ਆ। ਤਾਂ ਹਾਲੇ ਇਹ ਚੀਜ਼ਾਂ ਵਿੱਚ ਵਿਚਾਲੇ ਆ, ਸਸਪੈਂਸ ਕੀ ਆ ਕਿ ਕੀ ਹੋਏਗਾ ਕੀ ਨਹੀਂ ਹੋਏਗਾ। ਪਰ ਸਾਰੇ ਹਾਲੇ ਦਰਵਾਜ਼ੇ ਕਿਸੇ ਲਈ ਬੰਦ ਵੀ ਨਹੀਂ ਹੋਏ। ਕਾਫੀ ਕਹਿ ਲਓ ਕਿ ਗੁੰਝਲਦਾਰ ਸਥਿਤੀ ਬਣੀ ਹੋਈ ਹੈ। ਪਰ ਢੀਂਡਸਾ ਸਾਹਿਬ ਉਹ ਹੁਣ ਜਿਹੜਾ ਵੀ ਫੈਸਲਾ ਲੈਣਗੇ ਮੇਰੇ ਖਿਆਲ ਦੇ ਨਾਲ, ਕਿਉਂਕਿ ਇਹਨਾਂ ਨੂੰ ਤਾਂ ਖੁੱਲੇ ਰੂਪ 'ਚ ਲੈਣਾ ਹੀ ਪਊਗਾ, ਤਾਂ ਉਹ ਸਮਾਂ ਬਹੁਤ ਘੱਟ ਰਹਿ ਗਿਆ, ਇਹਨਾਂ ਨੂੰ ਜਲਦੀ ਉਹ ਲੈਣਾ ਪਵੇਗਾ। ਕਿ ਇੰਡੀਆ ਗੱਠਜੋੜ ਇਸੇ ਮਾਰ ਦੇ ਮਾਰਾ, ਤੁਹਾਨੂੰ ਪਤਾ ਹੈ ਨਾ, ਪਾਣੀ ਨਹੀਂ ਮੰਗਣ ਡਿਆ ਜੀ। ਤੇ ਗੱਲ ਕਰੀਏ ਚੰਡੀਗੜ੍ਹ ਮੇਅਰ ਚੋਣ ਦੀ, ਮਿੰਟੂ ਜੀ, ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਸੁਪਰੀਮ ਕੋਰਟ ਨੇ ਬਹੁਤ ਤਲਖ ਟਿੱਪਣੀਆਂ ਕੀਤੀਆਂ ਜੀ। ਦੇਖੋ, ਤਲਖ ਟਿੱਪਣੀਆਂ ਸੁਪਰੀਮ ਕੋਰਟ ਨੇ ਇੱਕੋ ਵੀਡੀਓ ਵੇਖੀ ਆ ਜਿਹਦੇ ਵਿੱਚ ਮਸੀਹ ਜਿਹੜਾ ਆ ਉਹ ਭਾਜਪਾ ਦਾ ਮਤੀਆ ਬਣਿਆ ਪਿਆ। ਠੀਕ ਹੈ ਜੀ। ਤੇ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਆ ਅਨਿਲ ਮਸੀਹ, ਸ਼ਾਇਦ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੋਵੇਗਾ, ਇਹ ਤੇ ਐਲਾਨੀਆ ਭਾਜਪਾ
ਹੂੰ ਭਾਜਪਾ ਦਾ ਅਹੁਦੇਦਾਰ, ਇਹ ਭਾਜਪਾ ਦੇ ਮਾਈਨੋਰਿਟੀ ਸੈੱਲ ਦਾ ਜਿਹੜਾ ਹੈ ਨਾ ਹੂੰ ਹੂੰ ਅਹੁਦੇਦਾਰ ਰਿਹਾ ਹੈ। ਹੁਣ ਪਤਾ ਨਹੀਂ ਹੈਗਾ ਕਿ ਨਹੀਂ ਇਹ ਰਿਹਾ ਹੈ। ਜੀ ਜੀ ਇਹਦੀਆਂ ਤਸਵੀਰਾਂ ਬਹੁਤ ਕੁਝ ਕਹਿੰਦੀਆਂ ਨੇ। ਹੁਣ ਜਦੋਂ ਅੱਜ ਸੁਣਵਾਈ ਹੋਈ ਆ ਤਾਂ ਜਿਹੜਾ ਵਕੀਲ ਪੇਸ਼ ਹੋਇਆ, ਕਮਾਲ ਦੀ ਗੱਲ ਇਹ ਆ ਕਿ ਵੇਖੋ ਹੂੰ ਹੂੰ ਅੱਜ ਪੇਸ਼ ਹੋਇਆ ਅਭਿਸ਼ੇਕ ਮਨੂ ਸਿੰਘਵੀ, ਜੀ ਬਹੁਤ ਚੋਟੀ ਦਾ ਵਕੀਲ ਆ, ਕਾਂਗਰਸ ਦਾ ਲੀਡਰ ਵੀ ਆ। ਕਿਸੇ ਮਾਨ ਦੇ ਭਗਤ ਨੂੰ ਜਾਂ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਦੇ ਭਗਤ ਨੂੰ ਪੁੱਛ ਲਿਓ ਕਿ ਅਭਿਸ਼ੇਕ ਮਨੂ ਸਿੰਘਵੀ ਨੂੰ ਪੇ ਕਿੰਨੇ ਕੀਤਾ, ਉਹ ਮਾੜੀ ਜਿਹੀ ਰਸੀਦ ਦੇ ਦਿਓ। ਹੂੰ ਜੀ ਅਨਸਾਰੀ ਵਾਲਾ ਤਾਂ ਤੁਸੀਂ ਕੱਢੀ ਫਿਰਦੇ ਸੀ ਨਾ, ਹੂੰ 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 ਮਾੜਾ ਜਿਹਾ ਦੱਸਿਓ ਹੂੰ ਪੇਸ਼ੀਆਂ ਲਿਓ ਕਿੰਨੀਆਂ ਪੈਣੀਆਂ, ਤਾਂ ਜੀ ਇਹਨਾਂ ਦੇ ਦੰਦ ਤੋਂ ਦੰਦ ਨਹੀਂ ਉੱਠਣੇ। ਅਭਿਸ਼ੇਕ ਮਨੂ ਸਿੰਘਵੀ ਤਗੜੇ ਪੈਸੇ ਲੈਂਦਾ। ਜੀ ਜੀ ਬਿਲਕੁਲ ਸ਼ਰਤੀਆ ਗੱਲ ਆ, ਉੱਥੇ ਏਜੀ ਗੁਰਵਿੰਦਰ ਸਿੰਘ ਫਿਰਦੇ ਸਨ, ਹੂੰ ਹੂੰ ਮਤਲਬ ਕਿ ਕੇਸ ਪੰਜਾਬ ਵੱਲੋਂ ਹੀ ਲੜਿਆ ਸੀ, ਹੂੰ ਕਿਉਂਕਿ ਹਾਈ ਕੋਰਟ 'ਚ ਵੀ ਆਪਣੇ ਵਕੀਲ ਗਏ ਸਨ। ਜੀ ਜੀ ਤਾਂ ਇਹ ਚੀਜ਼ਾਂ ਨੇ ਕਿ ਆਪਦਾ ਵੇਲਾ ਯਾਦ ਰੱਖੋ। ਹੂੰ 55 ਲੱਖ ਇਹ ਹੋ ਗਿਆ, ਉਹ ਕੀ ਕਰ ਲਿਆ 55 ਲੱਖ ਦਾ। ਜੀ ਤਾਂ ਗੱਲ ਇਹ ਆ ਕਿ ਦੂਜੀ ਚੀਜ਼ ਜਿਹੜੀ ਹੈ, ਉੱਥੇ ਭਾਜਪਾ ਫੜੀ ਗਈ ਹੈ ਇੱਕ ਤਰ੍ਹਾਂ ਨਾਲ। ਭਾਜਪਾ ਅੱਜ ਗੁਜਰਾਤ ਲੌਬੀ ਅੱਜ ਮਤਲਬ ਕਿ ਬਿਲਕੁਲ ਐਕਸਪੋਜ਼ ਹੋ ਗਈ ਆ, ਹੂੰ ਧੋਤੀ ਲੈ ਗਈ। ਹੂੰ ਕਿਉਂਕਿ ਉੱਥੇ ਜਦੋਂ ਸੁਣਵਾਈ ਹੋਈ, ਸਿੰਘ ਵੀ ਬੜਾ ਚੋਟੀ ਦਾ ਵਕੀਲ, ਉਹਨੇ ਕਿਹਾ ਸਰ ਵੀਡੀਓ ਦੇਖ ਲਓ ਇੱਕ ਵਾਰੀ, ਫਿਰ ਤੁਸੀਂ ਕੋਈ ਦੇਖਣਾ। ਜਿਵੇਂ ਹੀ ਵੀਡੀਓ ਵੇਖੀ ਆ, ਜਿਹੜੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਦਾ ਤਾਂ ਬਈ ਪਾਰਾ ਚੜ ਗਿਆ। ਹੂੰ ਉਹਨਾਂ ਨੇ ਆਖਿਆ ਕਿ ਇਹ ਤੇ ਸ਼ਰੇਆਮ ਜਮਹੂਰੀਅਤ ਦਾ ਕਤਲ ਹੋ ਰਿਹਾ, ਜੀ ਇਹ ਤੇ ਲੋਕਤੰਤਰ ਦਾ ਕਤਲ ਹੈ। ਹੂੰ ਉਹਨਾਂ ਆਖਿਆ ਮਸੀਹ ਤੇ ਪਰਚਾ ਹੋਣਾ ਚਾਹੀਦਾ ਇਹਦੇ ਤੇ, ਜੀ ਬਿਲਕੁਲ ਕੋਈ ਇਸ ਚਰਚ ਵਾਲੀ ਗੱਲ ਨਹੀਂ, ਮਸੀਹ ਤੇ ਕੇਸ ਵੀ ਹੋ ਜਾਵੇ। ਮਸੀਹ ਨੂੰ ਸੱਦਿਆ ਹੈ, ਉਹਨਾਂ ਆਖਿਆ ਲਿਆਓ ਨਾ, ਹੂੰ ਇਹ ਕਰਨ ਕੀ ਡਿਆ ਉੱਥੇ, ਕਿਉਂਕਿ ਵੀਡੀਓ ਨਾ ਸਾਈਡ ਤੋਂ ਬਣੀ ਇੱਕ, ਹੂੰ ਜਿਹਦੇ ਚ ਪਹਿਲਾਂ ਸਾਈਨ ਤੇ ਕਰ ਦਿੰਦਾ ਬੈਲਟ ਪੇਪਰ ਤੇ ਮਸੀਹ, ਜੀ ਫਿਰ ਕੈਮਰੇ ਵੱਲ ਵੇਖ ਕੇ ਤੇ ਉੱਤੇ ਫਿਰ ਟਿਕ ਮਾਰਦਾ ਹੈ। ਹੂੰ ਉਹੀ ਚਲਾਕੀ ਸੀ। ਅਸੀਂ ਪਹਿਲੇ ਦਿਨ ਹੀ ਉਦੋਂ ਜਿੱਦਣ ਲਾਈਵ ਇਹ ਵੇਖਿਆ ਸੀਗਾ, ਅਸੀਂ ਉਸ ਦਿਨ ਹੀ ਇੱਥੇ ਪ੍ਰਵੀਨ ਜੀ ਕਹਿਤਾ ਸੀ, ਜੀ ਜੀ ਮੈਂ ਉਦੋਂ ਜਿੱਥੇ ਵੀ ਜਿਹੜੇ ਵੀ ਮੰਚ ਤੇ ਗਿਆ ਮੈਂ ਕਿਹਾ ਸੀ, ਮੈਂ ਕਿਹਾ ਇਹਨਾਂ ਨੇ ਫੜੇ ਜਾਣਾ ਜੀ, ਹੂੰ ਇਹ ਡੂੰਘੇ ਗਏ। ਕਿਉਂਕਿ ਸਾਰੀ ਕਾਰਵਾਈ ਜਿਹੜੀ ਹੈ ਨਾ ਉਹ ਚਲਾਕੀ ਨਾਲ ਕਰ ਰਿਹਾ ਸੀਗਾ, ਕਿਉਂਕਿ ਉੱਤੇ ਪੋਲਿੰਗ ਏਜੰਟ ਹੀ ਨਹੀਂ ਆ ਰਹੇ ਉਹਨੇ, ਹੂੰ ਤੇ ਜਿਸ ਤਰ੍ਹਾਂ ਸਾਈਨ ਮਾਰ ਰਿਹਾ ਸੀਗਾ, ਟਿਕ ਇੱਧਰ ਉੱਧਰ ਕਰ ਰਿਹਾ ਸੀਗਾ, ਸਾਫ਼ ਪਤਾ ਲੱਗ ਰਿਹਾ ਸੀਗਾ ਕਿ ਬੈਲਟ ਖਰਾਬ ਕਰ ਰਿਹਾ, ਵੋਟ ਖਰਾਬ ਕਰ ਰਿਹਾ। ਹਾਲਾਂਕਿ ਹੁਣ ਸੁਣਵਾਈ ਇਨਵੈਲਿਡ ਵੋਟਾਂ ਤੇ ਹੋਣੀ ਆ, ਹੂੰ ਕਿ ਕੀ ਵੈਲਿਡ ਨੂੰ ਇਨਵੈਲਿਡ ਕੀਤਾ ਗਿਆ ਜਾਂ ਕੁਝ ਵੀ ਆ, ਉਹ ਬਾਅਦ ਦਾ ਸਿੱਟਾ ਹੈ, ਪਰ ਇਹਨੂੰ ਬੋਲਦੇ ਆ ਆਬਜ਼ਰਵੇਸ਼ਨ। ਹੂੰ ਤਾਂ ਜੋ ਉਹਨਾਂ ਨੇ ਅੱਜ ਆਬਜ਼ਰਵੇਸ਼ਨਸ ਦਿੱਤੀਆਂ ਨੇ ਸੁਪਰੀਮ ਕੋਰਟ ਨੇ, ਹੂੰ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਫਟਕਾਰਿਆ। ਹੂੰ ਸੁਪਰੀਮ ਕੋਰਟ ਨੇ ਕਿਹਾ ਕਿ ਸਮੁੱਚਾ ਰਿਕਾਰਡ ਜਿਹੜਾ ਹੈ ਉਹ 5 ਵਜੇ ਯਾਨੀ ਸ਼ਾਮ ਦੇ 5 ਵਜੇ ਤੱਕ ਹਾਈ ਕੋਰਟ ਪਹੁੰਚਾ ਦਿਓ, ਜੀ ਜੀ ਤੇ ਨਾਲ ਹਾਈ ਕੋਰਟ ਨੂੰ ਵੀ ਤੱਤੀਆਂ ਠੰਡੀਆਂ ਸੁਣਾਈਆਂ। ਹੂੰ ਕਿ ਕਮਾਲ ਦੀ ਗੱਲ ਹੈ, ਤੁਸੀਂ 3 ਹਫ਼ਤੇ ਦਾ, ਮੈਂ ਤੇ ਆਪ ਬੜਾ ਹੈਰਾਨ ਸਾਂ ਹੂੰ ਕਿ ਕਮਾਲ ਦੀ ਗੱਲ ਹੈ ਕਿ ਕੋਰਟਾਂ ਯਾਰ, ਕੋਰਟਾਂ ਇਸ ਮਾਮਲੇ ਦੇ ਵਿੱਚ ਵੀ ਇੰਨੀਆਂ ਢਿੱਲੀਆਂ ਹੋ ਗਈਆਂ। ਮੈਂ ਤਾਂ ਇਸ ਗੱਲੋਂ ਵੀ ਹੈਰਾਨ ਆ ਕਿ ਸੁਰੇਨ ਨੂੰ ਨਹੀਂ ਸੁਣਿਆ ਜਾ ਰਿਹਾ ਸੁਪਰੀਮ ਕੋਰਟ 'ਚ, ਕਮਾਲ ਹੋ ਗਈ। ਹਿੰਮਤ ਸੁਰੇਨ ਨੂੰ ਨਹੀਂ ਸੁਣਿਆ ਗਿਆ, ਮੇਰੇ ਲਈ ਬੜੀ ਅਸਤਰਚ ਵਾਲੀ ਗੱਲ ਹੈ ਜੀ ਬਿਲਕੁਲ, ਕਿਉਂਕਿ ਆਰਟੀਕਲ 32 ਦੇ ਤਹਿਤ ਪਹਿਲਾਂ ਕੋਰਟ ਬਹੁਤ ਵਾਰੀ ਸੁਣ ਚੁੱਕਾ ਪਟੀਸ਼ਨ, ਹੂੰ ਪਰ ਇਸ ਵਾਰ ਕਿਉਂ ਨਹੀਂ, ਵੱਡਾ ਸਵਾਲ ਹੈ। ਖੈਰ ਇਹ ਸਾਰਾ ਕੁਝ ਉੱਥੇ ਹੋਇਆ। ਮੁੱਢਲੇ ਤੌਰ ਤੇ ਮੈਂ ਨਹੀਂ ਕਹੂੰਗਾ ਕਿ ਇਹਨੂੰ ਤੁਸੀਂ ਅੰਤਮ ਫੈਸਲਾ ਮੰਨੋਗੇ, ਹੂੰ ਪਰ ਜੋ ਮੁੱਢਲੀ ਸੁਣਵਾਈ ਹੋਈ ਆ, ਜੋ ਸੁਪਰੀਮ ਕੋਰਟ ਨੇ ਅਬਜ਼ਰਵ ਕੀਤਾ ਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ, ਇਹ ਜੇ ਮੰਨ ਲਓ ਹੋਰ ਕੋਈ ਬਹੁਤਾ ਕੁਝ ਨਹੀਂ ਪੇਸ਼ ਕਰ ਪਾਉਂਦੇ ਆਪਣੇ ਡਿਫੈਂਸ ਦੇ ਵਿੱਚ, ਤੇ ਫੈਸਲਾ ਵੀ ਇਹਨਾਂ ਦੇ ਉਲਟ ਆਏਗਾ ਭਾਜਪਾ ਦੇ। ਭਾਜਪਾ ਬਿਲਕੁਲ ਜਿਵੇਂ ਗਾਣਾ ਸੀ ਨਾ, ਮੁੰਨੀ ਬਦਨਾਮ ਹੋਈ, ਹਾਂਜੀ ਹਾਂ ਭਾਜਪਾ ਬਦਨਾਮ ਹੋਈ ਕਿਉਂਕਿ ਈਵੀਐਮ ਕਰਕੇ ਤੇ ਪਹਿਲਾਂ ਹੀ ਹੋਈ ਪਈ ਆ। ਜੀ ਈਵੀਐਮ ਜਿਹੜੀ ਬਣਾਉਂਦੀ ਹੈ ਕੰਪਨੀ ਬੈਲ BEL, ਉਹਦੇ ਵਿੱਚ ਤੇ 4 ਡਾਇਰੈਕਟਰ ਇਹਨਾਂ ਨੇ ਅਹੁਦੇਦਾਰ ਬਿਠਾਤੇ ਉੱਥੇ। ਹੂੰ
ਪ੍ਰੋਗਰਾਮਿੰਗ ਹੋ ਰਹੀ ਹੈ ਗੇਮ ਦੀ, ਜੀ। ਜਿਹੜੇ ਆ ਸੀਕ੍ਰੇਟ ਕੋਡ ਹੁੰਦੇ ਆ, ਉੱਤੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ 4 ਅਹੁਦੇਦਾਰ ਬੈਠੇ ਇਹਨਾਂ ਦੇ। ਮਨਸੁਖ ਸ਼ਾਂਤੀ ਭਾਈ ਖਾਚਰੀਆ ਬੈਠਾ, ਜਿਹੜਾ ਰਾਜਕੋਟ ਤੋਂ ਇਹਨਾਂ ਦਾ ਪ੍ਰੈਜ਼ੀਡੈਂਟ ਹੈ। ਮਨਸੁਖ ਮਾਂਡਵੀਆ ਸ਼ਾਇਦ, ਨਹੀਂ, ਮਨਸੁਖ ਸ਼ਾਂਤੀ ਭਾਈ ਖਾਚਰੀਆ। ਅੱਛਾ, ਠੀਕ ਹੈ। ਹਾਂਜੀ, ਮਨਸੁਖ ਮਾਂਡਵੀਆ ਤਾਂ ਹੈਗਾ ਨਾ ਮੰਤਰੀ ਇਹਨਾਂ ਦਾ, ਮਿਨਿਸਟਰ ਆ। ਹਾਂਜੀ ਹਾਂਜੀ, ਉਹ ਵੀ ਗੁਜਰਾਤ ਤੋਂ ਹੈ। ਇਹ ਹੋ ਰਿਹਾ ਕੋਈ ਜੀ ਜੀ। ਖੈਰ, ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਬਹੁਤ ਵੱਡੇ ਝਟਕੇ ਦੇ ਰੂਪ ਦੇ ਵਿੱਚ ਇਹਨਾਂ ਨੂੰ ਲੱਗ ਸਕਦਾ, ਜੋ ਮੁੱਢਲੇ ਤੌਰ ਤੇ ਆਪਾਂ ਦੇਖ ਰਹੇ ਹਾਂ। ਬਾਕੀ ਦੇਖੋ ਹੁਣ ਅੱਗੇ ਕੀ ਬਣਦਾ, ਕਿਉਂਕਿ ਦੂਜੀ ਸਾਈਡ ਜਦੋਂ ਆ ਕੇ ਆਪਣਾ ਪੱਖ ਰੱਖੇਗੀ, ਉਸ ਤੋਂ ਬਾਅਦ ਹੀ ਫਿਰ ਸੁਪਰੀਮ ਕੋਰਟ ਨੇ ਤੇ ਫੈਸਲਾ ਕੋਈ ਲੈਣਾ ਹੈ ਨਾ। ਮੈਨੂੰ ਜੀ ਹਾਈ ਕੋਰਟ ਨੂੰ ਵੀ ਸ਼ਾਇਦ ਝਾੜ ਪਈ ਹੈ ਇਸ ਮਾਮਲੇ ਦੇ ਵਿੱਚ, ਹਨਾ? ਨਹੀਂ, ਮੈਂ ਤੇ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਹਾਈ ਕੋਰਟ ਨੂੰ ਵੀ ਤੱਤੀਆਂ ਠੰਡੀਆਂ ਸੁਣਾਈਆਂ ਨੇ। ਉਹ ਤਾਂ ਓਬਵੀਅਸ ਹੈ ਨਾ ਕਿ ਤੁਸੀਂ ਐਡੀ ਵੱਡੀ ਗੱਲ ਨੂੰ ਨਜ਼ਰਅੰਦਾਜ਼ ਕਰ ਰਹੇ ਜੇ, ਤੁਸੀਂ ਇਸਨੂੰ ਲਾਈਟਲੀ ਲੈ ਰਹੇ ਹੋ। ਲਾਈਟਲੀ, ਬਿਲਕੁਲ। ਹਾਈ ਕੋਰਟ ਜੀ ਜੀ, ਤੁਹਾਡੇ ਸਾਰਾ ਕੁਝ ਤੁਹਾਡੀ, ਕਿਉਂਕਿ ਹਾਈ ਕੋਰਟ ਦੀ ਨਿਗਰਾਨੀ 'ਚ ਤਾਂ ਹੋਇਆ ਸਾਰਾ ਕੁਝ, ਹੋਇਆ ਸੀਗਾ। ਹਾਂਜੀ, ਠੀਕ ਹੈ ਨਾ ਜੀ। ਤਾਂ ਹਾਈ ਕੋਰਟ ਦਾ ਫਰਜ਼ ਬਣਦਾ ਸੀਗਾ ਕਿ ਬਹੁਤ ਜਲਦੀ ਸਾਰਾ ਕੁਝ ਇਹ ਕੀਤਾ ਜਾਂਦਾ। ਪਰ ਗੱਲ ਇਹ ਹੈ ਕਿ ਬਈ ਹੁਣ ਦੇਖਣਾ ਹੋਏਗਾ ਅੱਗੇ ਕੀ ਬਣਦਾ, ਕੀ ਇਲੈਕਸ਼ਨ ਕੈਂਸਲ ਹੁੰਦਾ ਜਾਂ ਕੋਈ ਹੋਰ ਰਸਤਾ ਨਿਕਲਦਾ, ਕਿਉਂਕਿ ਸਾਰੀ ਕਾਰਵਾਈ ਤੇ ਤਾਂ ਰੋਕ ਲੱਗ ਗਈ ਹੈ। ਬਜਟ ਇਹ ਨਹੀਂ ਪੇਸ਼ ਕਰ ਸਕਦੇ, ਬੈਠਕ ਇਹ ਨਹੀਂ ਕਰ ਸਕਦੇ। ਤੇ ਮੈਨੂੰ ਜੀ ਪੰਜਾਬ ਦੇ ਵਿੱਚ ਕਹਿੰਦੇ ਮੁਫਤ ਰਾਸ਼ਨ ਸਕੀਮ ਨੂੰ ਲੈ ਕੇ ਕੋਈ ਅਹਿਮ ਖਬਰ ਹੈ ਜੀ? ਹਾਂਜੀ, ਦੇਖੋ ਇਹ ਹੁਣ ਘਰ ਘਰ ਪਹੁੰਚਾਉਣਗੇ ਆਟਾ, ਰਹਿਣਾ ਨਹੀਂ ਕਿਸੇ ਗੱਲ ਦਾ ਘਾਟਾ। ਤੇ ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਇੱਕ ਹੱਲ ਕੱਢਿਆ ਬਈ, ਅੱਗੇ ਤੁਹਾਨੂੰ ਪਤਾ ਹੀ ਆ, ਕੱਲ ਹੀ ਉੱਥੇ ਜਿਹੜੇ ਹੈਗੇ ਸੀ ਕੇਂਦਰੀ ਸਿਹਤ ਰਾਜ ਮੰਤਰੀ, ਉਹਨਾਂ ਨੇ ਦੱਸਿਆ ਕਿ ਫੰਡ ਕਾਹਤੋਂ ਰੋਕੇ ਆ। ਤੁਹਾਨੂੰ ਅਸੀਂ ਦੱਸਦੇ, ਕਿਉਂਕਿ ਬੀਬਾ ਬਾਦਲ ਨੇ ਪੁੱਛਿਆ, ਉਹਨੇ ਬੀਬਾ ਜੀ ਅਸੀਂ ਦੱਸਦੇ ਤੁਹਾਨੂੰ ਕਿਉਂ ਰੋਕੇ ਆ। ਜੋ ਸਾਡਾ MOU ਸਾਈਨ ਹੋਇਆ ਜੀ ਕੇਂਦਰ ਦੇ ਨਾਲ, ਸੂਬਾਈ ਸਰਕਾਰਾਂ ਦਾ ਇੱਕ MOU ਸਾਈਨ ਹੁੰਦਾ ਹੈ। ਇਹ ਨੌਲੇਜ ਸ਼ੇਅਰਿੰਗ ਦਾ ਨਹੀਂ, ਇਹ ਸ਼ੇਅਰ ਸੱਚੀਓ ਜਿਹੜੇ ਪੈਂਦੇ ਆ। ਇੱਕ ਤੇ ਅੱਜ ਕੱਲ MOU ਇਹ ਵੀ ਹੋ ਗਿਆ ਨਾ, ਨੌਲੇਜ ਜੀ ਸ਼ੇਅਰ ਕਰਨੀ ਆ। ਹਾਂਜੀ ਹਾਂਜੀ, ਉਹ ਕਹਿੰਦੇ ਕਿ MOU ਦੀ ਜਿਹੜੀ ਧਾਰਾ 10.3 ਤੇ 10.10 ਇਹਨਾਂ ਦਾ ਉਲੰਘਣ ਕੀਤਾ ਤੁਹਾਡੀ ਸਰਕਾਰ ਨੇ। ਠੀਕ ਹੈ ਜੀ, ਤਾਂ ਰੁਕੇ ਫੰਡ ਜਿਹੜੇ ਕੌਮੀ ਸਿਹਤ ਮਿਸ਼ਨ ਦੇ ਰੁਕੇ ਨੇ। ਹੁਣ ਇਹ ਘਾਬਰੇ ਪਏ ਨੇ, ਇਹਨਾਂ ਦਾ ਜਲੂਸ ਨਿਕਲਿਆ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਇਹ ਉੱਤੇ ਉੱਤੇ ਜੋ ਮਰਜ਼ੀ ਕਹੀ ਜਾ, ਨਾ ਇਹਨਾਂ ਦੇ ਸਮਰਥਕਾਂ ਨੇ ਮੰਨਣਾ। ਮਤਲਬ ਕਿ ਪੈਸੇ ਧੇਲੇ ਬਣੀ, ਉਧਰੋਂ ਇਲੈਕਸ਼ਨ ਆ, ਬੁਰੇ ਹਾਲ ਬੌਂਕੇ ਦਿਹਾੜੇ ਆ। ਤੁਹਾਨੂੰ ਪਤਾ ਨਹੀਂ, ਪੰਨੂ ਸਾਹਿਬ ਤੇ ਵੀਡੀਓ ਬਣਾ ਕੇ ਕਹਿ ਰਹੇ ਸੀਗੇ ਕਿ ਬਿਜਲੀ 'ਚ ਅਸੀਂ ਆਹ ਕੀਤਾ ਜੀ, ਇਹ ਚਿੱਕੜ ਸੁੱਟਣ ਵਾਲੇ ਤੇ ਤਾਰੀਫ ਹੀ ਨਹੀਂ ਕਰਦੇ। ਤੇ ਹੋ ਕੀ ਰਿਹਾ ਸੀ ਕਿ ਉਸੇ ਦਰਮਿਆਨ ਗੇਟਾਂ ਤੇ, ਬਿਜਲੀ ਘਰਾਂ ਦੇ ਗੇਟਾਂ ਤੇ ਧਰਨੇ ਲੱਗ ਰਹੇ ਸਨ, ਕਿਉਂਕਿ ਤਨਖਾਹਾਂ ਤੇ ਪੈਨਸ਼ਨਾਂ ਅੱਧੀਆਂ ਦੀਆਂ ਪਈਆਂ। ਕਾਹਦੇ ਲਈ? ਹਾਂਜੀ ਹਾਂਜੀ, ਅੱਧੀਆਂ ਦੀਆਂ, ਬਿਲਕੁਲ ਸਹੀ। ਕਿਉਂ? ਕਿਉਂਕਿ ਇਸ ਵਾਸਤੇ ਅਸਲੀ ਗੱਲ, ਚਲੋ ਇਹ ਤਾਂ ਦੱਸਣਗੇ ਨਹੀਂ, ਤਾਂ ਸਰਕਾਰ ਦਾ ਹਿੱਸਾ ਹੈ। ਮੈਂ ਤੁਹਾਨੂੰ ਦੱਸਦਾ ਹੋਇਆ ਕਿ ਉਧਰੋਂ ਸੋਲਰ ਡੁੱਬ ਗਿਆ ਜੀ, ਸੂਰਜ ਤੇ ਨਿਕਲੇ ਨਹੀਂ। ਅੱਛਾ, ਚਾਲਵਾ ਦੇ ਨੇ, ਅੱਜ ਵੀ ਧੁੰਦ ਪਈ ਆ। ਅੱਛਾ, ਹੋਇਆ ਕਿ ਉਧਰੋਂ ਥਰਮਲਾਂ ਦੇ ਕੁਝ ਯੂਨਿਟ ਡੁੱਬ ਗਏ। ਖੜੇ ਪੈਰ ਬਿਜਲੀ ਦੀ ਜਿਹੜੀ ਡਿਮਾਂਡ ਇਹਨਾਂ ਦੇ 300 ਯੂਨਿਟ ਕਰਕੇ ਜ਼ਿਆਦਾ ਚਲੇ ਗਈ ਜੀ। ਬਿਜਲੀ ਖਰੀਦਣ ਵਾਸਤੇ ਪੈਸਾ ਖਰਚ ਹੋ ਗਿਆ, ਤਨਖਾਹਾਂ ਕਹਿੰਦੇ ਅੱਧੀਆਂ ਲੈ ਲਓ। ਆ ਪਿਆ ਸੀ ਰੌਲਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਦਾਂ ਚੱਲਦੀ ਪਈ ਸਰਕਾਰ ਜੀ। ਉਹ ਤਾਂ ਫਿਰ ਜਦੋਂ ਬਾਲਾ ਹੀ ਰੌਲਾ ਪੈ ਗਿਆ, ਫਿਰ ਪੈਸੇ ਪਏ ਨੇ। ਤਾਂ ਆਹ ਸਿਸਟਮ ਆ। ਤਾਂ ਹੁਣ ਗੱਲ ਇਹ ਆ ਕਿ ਇਹਨਾਂ ਨੂੰ ਪਤਾ ਕਿ ਜੇ ਕੋਈ ਇੱਕ ਅੱਧਾ ਫੰਡ ਰੁਕ ਗਿਆ, ਬਾਕੀ ਜਿਹੜਾ ਮੈਂ ਤੁਹਾਨੂੰ ਦੱਸਾਂ, ਜਿਹੜਾ ਹੈਗਾ ਆ ਡਿਲੀਵਰੀ ਲਈ ਬੈਗ ਬਣਾਇਆ, ਉਹਦੇ 'ਚ ਇਹਨਾਂ ਨੇ ਸਾਰਾ ਕੁਝ ਦਿੱਤਾ। ਕੇਂਦਰ ਸਰਕਾਰ ਦਾ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਹੈ ਜੀ, ਫਿਰ ਸੁਚੱਜਾ ਰਾਸ਼ਨ ਮੁਫਤ, ਸੁਚੱਜਾ ਸ਼ਾਸਨ ਮੁਫਤ ਰਾਸ਼ਨ। ਪੰਜਾਬ ਸਰਕਾਰ ਨੇ NFSA ਅਧੀਨ ਪ੍ਰਾਪਤ ਰਾਸ਼ਨ ਘਰ ਘਰ ਪਹੁੰਚਾਇਆ। ਮਤਲਬ ਕਿ ਸਰਕਾਰ ਦਾ ਜਿਹੜਾ ਕੇਂਦਰ ਦਾ ਕ੍ਰੈਡਿਟ ਹੈ, ਉਹਨਾਂ ਨੂੰ ਦੇ ਕੇ ਨਾਲ ਕਹਿ ਦਿੱਤਾ ਹੈ ਕਿ ਪੰਜਾਬ ਸਰਕਾਰ ਨੇ NFSA ਦਾ ਜਿਹੜਾ ਅਨਾਜ ਮਿਲਿਆ ਸੀ ਉਹ ਘਰ ਘਰ ਪਹੁੰਚਾ ਦਿੱਤਾ ਹੈ। ਸੋ ਇਹਦੇ ਤੇ ਕੇਂਦਰ ਵੀ ਖੁਸ਼ ਹੋਏਗੀ, ਚਲੋ ਵੀ ਠੀਕ ਆ।
ਸਾਡਾ ਰਾਸ਼ਨ ਆ, ਕਿਉਂਕਿ 92% ਹੀ ਸ਼ਾਇਦ ਸ਼ੇਅਰ ਹੁੰਦਾ ਕੇਂਦਰ ਦਾ ਇਹਦੇ ਕੇਂਦਰ ਚ, ਦਾ। 8 ਇਹਨਾਂ ਦਾ। ਜੀ ਤਾਂ ਮਤਲਬ ਕਿ ਇਹ ਵੀ ਖੁਸ਼ ਹੋ ਜਾਣਗੇ, ਉਹ ਵੀ ਖੁਸ਼ ਹੋ ਜਾਣਗੇ, ਪਰ ਇੱਕ ਵੱਡਾ ਸਵਾਲ ਇੱਥੇ ਰਹੇਗਾ। ਜੀ ਸਵਾਲ ਇਹ ਰਹੇਗਾ ਕਿ ਇਹਨਾਂ ਨੇ ਪਿੱਛੇ ਜੇ PM ਸ਼੍ਰੀ ਯੋਜਨਾ ਪੰਜਾਬ ਚੋਂ ਰਿਜੈਕਟ ਕੀਤੀ ਆ। ਮੈਂ ਪੁੱਛਦਾ ਇਹਨਾਂ ਨੂੰ ਕਿ ਭਾਈ ਫਿਰ ਤੁਹਾਨੂੰ ਪ੍ਰਧਾਨ ਮੰਤਰੀ ਸ਼ਬਦ ਤੋਂ ਕਿਉਂ ਪ੍ਰੋਬਲਮ ਸੀ? ਕਿਉਂਕਿ ਉਹਦੇ ਚ ਬਹੁਤ ਸਕੂਲ ਇਹਨਾਂ ਨੇ ਅਪਗ੍ਰੇਡ ਕਰਨੇ ਸੀ, ਕਰੋੜ ਰੁਪਈਆ ਲਾ ਕੇ, ਠੀਕ ਹੈ ਜੀ। ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਹਰੇਕ ਬਲਾਕ ਚ ਪ੍ਰਾਇਮਰੀ, ਹਾਈ ਸੈਕੰਡਰੀ, ਇਸ ਤਰ੍ਹਾਂ। ਜੀ ਜੀ। ਫਿਰ ਸਾਨੂੰ ਉਹਦੇ ਤੋਂ ਕਿਉਂ ਪ੍ਰੋਬਲਮ ਸੀ? ਹੁਣ ਵੀ ਤਾਂ ਤੁਸੀਂ ਲਿਖ ਰਹੇ ਹੋ ਨਾ ਕਿ NFSA ਤਹਿਤ, ਜੀ, ਤੇ ਫਿਰ ਉੱਥੇ ਕੀ ਸਮੱਸਿਆ ਸੀ? ਕੀ ਪ੍ਰਧਾਨ ਮੰਤਰੀ ਵਿੱਚ ਆਉਂਦਾ ਸੀ ਤਾਂ? ਤੇ ਜੇ ਪ੍ਰਧਾਨ ਮੰਤਰੀ ਦੇ ਨਾਂ ਤੋਂ ਹੀ ਤੁਹਾਨੂੰ ਮੁਸ਼ਕ ਆਉਂਦਾ ਹੈ, ਤੇ ਫਿਰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਸੜਕ ਯੋਜਨਾ, ਇਹ ਵੀ ਬੰਦ। ਜੀ ਜੀ। ਤੇ ਮੋਦੀ ਸਾਹਿਬ ਕਹਿ ਰਹੇ ਨੇ, ਕਹਿੰਦੇ NDA ਨੂੰ 400 ਤੋਂ ਵੱਧ ਸੀਟਾਂ ਮਿਲਣਗੀਆਂ ਜੀ। ਮੋਦੀ ਸਾਹਿਬ ਦਾ ਕੀ ਹੈ, ਤੇ 545 ਚੋਂ ਕਹਿ ਸਕਦੇ ਆ ਕਿ 490 ਅਸੀਂ ਲੈ ਜਾਣੀਆਂ ਜੀ। ਗੱਲ ਇਹ ਹੈ ਕਿ ਅਬ ਕੀ ਬਾਰ 400 ਕੇ ਪਾਰ ਇਹਨਾਂ ਦਾ ਨਾਰਾ ਹੈ ਜੀ, ਜੁਮਲਾ ਹੈ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਭਾਈ ਅੱਗੇ ਇਹਨਾਂ ਨੇ ਦਿੱਤੇ ਸੀਗੇ ਨਾ ਪੈਸੇ 5-5 ਲੱਖ, ਤਾਂ ਬਸ ਉਹੀ ਆ। ਇਹ ਅੱਜ ਉੱਥੇ ਬੋਲ ਰਹੇ ਸਨ, ਇੱਕ ਤੇ ਇੰਡੀਆ ਗੱਠਜੋੜ ਤੇ ਇਹਨਾਂ ਨੇ ਖਾਸੀਆਂ ਟਿੱਪਣੀਆਂ ਕੀਤੀਆਂ, ਪਰ ਅਬ ਕੀ ਬਾਰ 400 ਕੇ ਪਾਰ ਇਹ ਇਹਨਾਂ ਨੇ ਸਦਨ ਚੋਂ ਫਿਰ ਗੱਲ ਦੁਹਰਾਈ। ਇਹਨਾਂ ਨੇ ਵੈਸੇ ਪਹਿਲਾਂ ਵੀ ਕਿਹਾ ਸੀਗਾ, ਪਰ ਪ੍ਰਵੀਨ ਜੀ ਚਲੋ ਠੀਕ ਹੈ, ਦਾਅਵੇ ਕਰਨ ਦਾ ਭਾਈ ਹਰੇਕ ਨੂੰ ਹੱਕ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪਰ ਮੈਂ ਜ਼ਿਆਤੀ ਤੌਰ ਤੇ, ਕਿਉਂਕਿ ਮੈਂ ਆਪਣੀ ਇਹ ਤੌਫੀਕ ਬੜੀ ਥੋੜੀ ਸਮਝਦਾ ਇਸ ਮਾਮਲੇ 'ਚ, ਇਹ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ, ਪਰ ਮੇਰਾ ਮੰਨਣਾ ਕਿ ਮੋਦੀ ਸਾਹਿਬ ਨੇ ਆਪਣਾ ਪੀਕ ਹਾਸਲ ਕਰ ਲਿਆ ਸੀ ਪਿਛਲੇ ਇਲੈਕਸ਼ਨ 'ਚ। ਠੀਕ ਹੈ ਜੀ। ਜੀ, ਮੇਰਾ ਮੰਨਣਾ ਇਹ ਹੈ ਕਿ ਭਾਜਪਾ ਨੇ ਆਪਣਾ ਵੋਟ ਸ਼ੇਅਰ ਵੀ ਜਿਹੜਾ ਸੀ ਉਹ ਪੀਕ ਤੇ ਲੈ ਗਈ ਆ ਉਹ। ਠੀਕ ਹੈ ਨਾ, ਇਹ ਮੁੱਦਾ ਥੋੜਾ ਮੰਦਰ ਨਾਲ ਜ਼ਰੂਰ ਜੋੜਦੇ ਆ, ਜੀ ਜੀ, ਪਰ ਮੰਦਰ ਦਾ ਕੋਈ ਐਸਾ ਮੈਨੂੰ ਨਹੀਂ ਲੱਗਦਾ ਕਿ ਕੋਈ ਜਾਦੂ ਹੀ ਅਸਰ ਹੋਏਗਾ ਕਿ ਜਿਹੜਾ ਅੰਕੜਾ ਤੁਸੀਂ 302 ਤੋਂ ਐਤਕੀ 400 ਤੱਕ ਲੈ ਜਾਓਗੇ। ਜੀ, ਕਿੱਥੇ ਕੋਈ ਨਜ਼ਰ ਆਉਂਦਾ ਤੁਹਾਨੂੰ? ਸਾਊਥ ਦੇ ਵਿੱਚ ਹਜ਼ੂਰ ਤਕਰੀਬਨ 200 ਸਵਾ 200 ਸੀਟ ਤੇ ਇਹੋ ਜਿਹੀ ਜਿਹਦੇ ਚ ਭਾਜਪਾ ਹਜ਼ੂਰ ਮੁਕਾਬਲੇ ਚ ਹੈ ਇੰਡੀਆ ਚ। ਬਿਲਕੁਲ ਸਹੀ, ਕਾਊਂਟ ਕਰ ਲਓ। ਇਹ ਤੇ ਹਾਸੋ ਵਾਲੀਆਂ ਗੱਲਾਂ ਨੇ ਪ੍ਰਧਾਨ ਮੰਤਰੀ ਸਾਹਿਬ ਉੱਪਰ ਜਚਾ ਕੇ ਇੰਨੇ ਢੰਗ ਨਾਲ ਕਰਦੇ ਆ ਨਾ ਗੱਲ। ਉਹ ਜਿਵੇਂ ਇੱਧਰ ਜਿਹੜੀ ਆਪਣੀ ਆਮ ਆਦਮੀ ਪਾਰਟੀ ਸਰਕਾਰ ਚੱਲਦੀ ਆ, ਇਹਨਾਂ ਦੇ ਪ੍ਰਸ਼ੰਸਕ ਨੇ ਬਾਅਦ ਚੁੱਕ ਦਿੰਦੇ ਨੇ ਗੱਲ ਨੂੰ। ਜੀ ਜੀ, ਉਹੀ ਆ, ਉਹ ਸੋਚਦੇ ਹੀ ਨਹੀਂ ਕਿ 200-250 ਮਤਲਬ ਕਿ ਇਸ ਤਰ੍ਹਾਂ ਦੀ ਸੀਟ ਨਿਕਲੇਗੀ ਪੂਰੇ ਇੰਡੀਆ ਚੋਂ। ਕਾਊਂਟ ਕਰ ਲਿਓ ਨਕਸ਼ਾ ਰੱਖ ਕੇ ਜੀ ਜੀ, ਲੋਕ ਸਭਾ ਹਲਕਿਆਂ ਦਾ, ਕਿ ਜਿਹਦੇ ਚੋਂ ਮਤਲਬ ਕਿ ਦੂਜੇ ਤੀਜੇ ਨੰਬਰ ਦੀ ਫਾਈਟ ਚ ਵੀ ਨਹੀਂ ਆਉਂਦੇ ਕਈ ਵਾਰ। ਪਰ ਕਹਿਣ ਚ ਕੀ ਹਰਜ਼ ਆ। ਬਾਕੀ ਵੇਖੋ, ਇਹਨਾਂ ਨੇ ਫਿਰ ਨਾਰਾ ਦੇ ਦਿੱਤਾ ਕਿ ਅਬ ਕੀ ਬਾਰ 400 ਕੇ ਪਾਰ। ਬਿਲਕੁਲ ਮਿੰਟੂ ਜੀ, ਜਦੋਂ ਆਪਾਂ ਵੈਸੇ ਤਾਂ ਜਿਹੜੇ ਚਲੋ ਆਪਣੇ ਪੋਲੀਟੀਕਲ ਐਨਾਲਿਸਟ ਨੇ ਉਹ ਬਿਹਾਰ, ਯੂਪੀ, ਹਿੰਦੀ ਬੈਲਟ ਨੂੰ ਦੇਖਦੇ, ਪਰ ਜਿਵੇਂ ਤੁਸੀਂ ਸਾਊਥ ਵਾਲੀ ਗੱਲ ਛੋਈ ਹੈ ਨਾ, ਉੱਥੇ ਵਾਕਈ ਹਾਲਾਤ ਤਰਸਯੋਗ ਹੀ ਹੈ ਕਈ ਥਾਵਾਂ ਤੇ। ਤਾਂ ਨਹੀਂ, ਸਾਊਥ ਐਤਕੀ ਨਾਰਥ ਈਸਟ ਚ ਕੀ ਬਣੇਗਾ? ਹਾਂਜੀ, ਨਾਰਥ ਈਸਟ ਦੇ ਵਿੱਚ ਮਣੀਪੁਰ, ਅਸਮ, ਐਤਕੀ ਸਥਿਤੀ ਬਿਲਕੁਲ ਅਲੱਗ ਹੈ। ਤੇਲੰਗਾਨਾ ਗਿਆ, ਤੇਲੰਗਾਨਾ ਚ ਕਾਂਗਰਸ ਸ਼ਾਹੀ ਪਈ ਆ। ਬਿਲਕੁਲ ਬਿਲਕੁਲ, KCR ਤੇ ਇਹ ਭਾਜਪਾ ਦੋਨੇ ਮਿੱਟੀ ਹੋ ਗਏ ਉੱਥੇ ਰਲ ਕੇ ਆਪਸ ਚ। ਮਤਲਬ ਉੜੀਸਾ ਚ ਨਵੀਨ ਪਟਨਾਇਕ ਬੈਠਾ ਹੈ, ਆਂਧਰਾ ਚ YSR ਹੈ, ਹਿੰਦੀ ਪੱਟੀ ਚ ਮੇਰਾ ਮੰਨਣਾ ਕਿ ਪਿਛਲੀ ਵਾਰੀ ਜਿਵੇਂ ਹੁਣ ਮੱਧ ਪ੍ਰਦੇਸ਼ ਚ 2 ਸੀ, ਕੀ 2 ਤੋਂ ਵਧੇਗਾ ਨਾ ਇੰਡੀਆ ਗੱਠਜੋੜ। ਰਾਜਸਥਾਨ ਚ ਐਤਕੀ ਮਤਲਬ ਕਿ ਬਹੁਤ ਹੱਦ ਤੱਕ ਆ ਕਿ ਪੂਰੀ ਠੋਕਵੀਂ ਫਾਈਟ ਹੋਏਗੀ, ਕਿਉਂਕਿ ਤੁਰੰਤ ਬਾਅਦ ਜਿਹੜੀ ਜ਼ਿਮਨੀ ਚੋਣ ਹੋਈ ਆ, ਮੰਤਰੀ ਡਿਕਲੇਅਰ ਕੀਤਾ ਬੰਦਾ ਇਹਨਾਂ ਦਾ ਹਾਰ ਗਿਆ। ਹਾਂਜੀ ਹਾਂਜੀ, ਜਿਹੜੀ ਜ਼ਿਮਨੀ ਚ, ਹਾਂਜੀ TT, ਹਾਂਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਹੈ ਨਾ ਜੀ। ਸੋ ਸੂਰਤ-ਹਾਲ ਬਿਲਕੁਲ ਜੁਦਾ ਹੈ। ਯੂਪੀ ਚ ਵੀ ਮੇਰਾ ਮੰਨਣਾ ਯੂਪੀ ਚ ਵੀ ਹੈ ਕਿ ਮੇਨ ਜਿਹੜੀ ਗੱਲ ਹੈ ਯੂਪੀ ਦਾ ਸਮੀਕਰਨ ਜਿਹੜਾ ਹੈ, ਜੇ ਫਰਜ਼ ਕਰੋ ਕਿ ਜ਼ੋਰ ਤੇ ਲਾ ਰਹੇ ਆ ਕਿ ਹਾਥੀ ਦੂਰ ਰਵੇ,
ਪੰਜੇ ਤੋਂ ਸਾਈਕਲ ਤੋਂ ਰਾਮ ਗੋਪਾਲ ਦੇ ਜ਼ਰੀਏ ਵੀ ਭਾਜਪਾ ਅਖਿਲੇਸ਼ ਤੇ ਦਬਾਅ ਪਾ ਰਹੀ ਹੈ, ਵਿਚਲੀਆਂ ਗੱਲਾਂ ਨੇ ਜੀ ਜੀ। ਉਹਦੇ ਚਾਚੇ ਦੇ ਥਰੂ। ਹੂੰ ਪਰੰਤੂ ਜੇ ਮੰਨ ਲਓ ਕੱਲ ਨੂੰ ਇਹ ਸਮੀਕਰਨ ਪਲਟਦੇ ਆ ਤਾਂ ਬਹੁਤ ਔਖਾ ਹੈ। ਬਾਕੀ ਦੇਖੋ ਰਾਜਨੀਤੀ ਚ ਪ੍ਰਵੀਨ ਜੀ ਕੁਛ ਨਹੀਂ ਹੁੰਦਾ, ਬਿਲਕੁਲ ਅਸੰਭਵ ਸਹੀ ਕੁਛ ਨਹੀਂ ਹੁੰਦਾ, ਸਭ ਹੂੰ ਕੁਝ ਹੁੰਦਾ ਹੈ। ਜੀ ਪਰ ਕਿਵੇਂ ਉਹ ਤੁਸੀਂ ਪੇਪਰ ਤੇ ਰੱਖ ਕੇ ਦੇਖੋ ਨਾ ਉਹਨਾਂ ਚੀਜ਼ਾਂ ਨੂੰ ਜੀ ਜੀ। ਕਿ ਕਿੱਦਾਂ ਹੁਣ ਤੁਸੀਂ ਯੂਪੀ ਚ ਬਿਲਕੁਲ ਕੀ 80 ਦੀਆਂ 80 ਲੈ ਜਾਓਗੇ, ਐਸਾ ਸੰਭਵ ਨਹੀਂ ਜਾਪਦਾ, ਹੂੰ ਐਸਾ ਸੰਭਵ ਨਹੀਂ ਜਾਪਦਾ। ਜੇ ਉਹ ਇਕੱਠੇ ਹੋ ਜਾਂਦੇ ਆ ਤਾਂ ਫਿਰ ਤਾਂ ਕਦੇ ਵੀ ਨਹੀਂ। ਜੀ। ਫਿਰ ਦੂਜੀ ਗੱਲ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਹਾਲੇ ਵੀ ਪੂਰੇ ਜੀ ਜਾਨ ਨਾਲ ਲੜੇਗੀ, ਰਾਜਸਥਾਨ ਚ ਫਾਈਟ ਦੇਵੇਗੀ, ਤੇ ਬਿਹਾਰ ਦੇ ਵਿੱਚ ਤਾਂ ਟੋਟਲੀ ਨਿਤਿਸ਼ ਨੂੰ ਲੈ ਕੇ, ਨਿਤਿਸ਼ ਨੂੰ ਤੇ ਲੋਕ ਉੱਥੇ ਦੇ ਕਹਿੰਦੇ ਆ ਕਿ ਇਹ ਹੈਗਾ ਹੀ ਕਵਰ ਏਜੰਟ ਸੀ, ਜੀ ਜੀ ਬਿਲਕੁਲ। ਇਹਨੂੰ ਭੇਜਿਆ ਡੈਪੂਟੇਸ਼ਨ ਤੇ ਸੀਗਾ। ਉੱਥੇ ਲਾਲੂ ਯਾਦਵ ਦੀ ਫੈਮਿਲੀ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਨਾਕੋ ਚਨੇ ਚਬਾ ਦੇਣਾ, ਉਹ ਪੂਰਾ ਤਕੜਾ ਟੈਸਟ ਲੈਣਗੇ। ਬਿਲਕੁਲ ਬਿਲਕੁਲ। ਆ ਸਰਕਾਰ ਪਲਟਣ ਤੋਂ ਬਾਅਦ ਤਾਂ ਉਹਨਾਂ ਦੀ ਸਹਿਮਤੀ ਬਹੁਤ ਹੋਈ ਹੈ, ਲਾਲੂ ਪ੍ਰਸਾਦ ਯਾਦਵ ਦੀ ਫੈਮਿਲੀ ਦੇ ਨਾਲ ਸਹਿਮਤੀ ਬਹੁਤ ਹੈ ਲੋਕਾਂ ਜੀ ਦੀ। ਜੀ ਬਿਲਕੁਲ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ।